ਐਸਜੀਪੀਸੀ ਚੋਣਾਂ ਦੇ ਵਿੱਚ ਜਿਹੜੇ ਨਤੀਜੇ ਆਏ ਨੇ, ਕਹਿੰਦੇ ਬੀਬੀ ਵੀ ਹਾਰੀ ਪਰ ਜਿੱਤੇ ਸੁਖਬੀਰ ਬਾਦਲ ਵੀ ਨਹੀਂ। ਉਹ ਕਿਵੇਂ ਸ਼ਰਮਾ ਜੀ? ਬਿਲਕੁਲ ਪ੍ਰਵੀਨ ਜੀ, ਤੁਸੀਂ ਇਹ ਗੱਲ ਦਰੁਸਤ ਕਹਿ ਸਕਦੇ ਹੋ ਕਿ ਬੀਬੀ ਜਗੀਰ ਕੌਰ ਚੋਣ ਹਾਰ ਗਈ ਹੈ, ਪਰ ਸੁਖਬੀਰ ਬਾਦਲ ਦੀ ਜਿੱਤ ਨਹੀਂ ਹੋਈ ਆ। ਆਪਾਂ ਲੰਮੇ ਸਮੇਂ ਤੋਂ ਲਗਾਤਾਰ ਤੋਂ ਜਦ ਤੋਂ ਇਹ ਰੂਪਰੇਖਾ ਜੇ ਵਿੱਢੀ ਵੀ ਨਹੀਂ ਗਈ ਸੀ, ਇਜਲਾਸ ਦੀ ਤਰੀਕਾਂ ਵੀ ਤੈਅ ਨਹੀਂ ਹੋਈਆਂ ਸੀ, ਆਪਾਂ ਤਦ ਤੋਂ ਗੱਲ ਕਰਦੇ ਆ ਰਹੇ ਸੀ ਕਿ ਐਕਟੀ ਬੀਬੀ ਜਗੀਰ ਕੌਰ ਮੈਦਾਨ 'ਚ ਨਿੱਤਰੂਗੀ। ਤੇ ਬੀਬੀ ਜਗੀਰ ਕੌਰ ਪੂਰੇ ਲਾਲ ਲਸ਼ਕਰ ਨਾਲ ਨਿੱਤਰੀ, ਪੂਰੇ ਦਮਖਮ ਨਾਲ ਨਿੱਤਰੀ। ਉਹ ਦਮਖਮ ਭਾਜਪਾ ਦੇ ਸ਼ਹਿ ਤੇ ਸੀ ਜਾਂ ਸਿਰਫ ਭਾਜਪਾ ਨੇ ਥੋੜਾ ਜਿਹਾ ਇਸ਼ਾਰਾ ਕੀਤਾ ਸੀ? ਕਿਉਂਕਿ ਰਾਜਨੀਤਿਕ ਮਾਹਰ ਇਹ ਕਹਿ ਰਹੇ ਨੇ ਕਿ ਜੇਕਰ ਭਾਜਪਾ ਆਪਣੇ ਸ਼ਾਖ ਦੇ ਆਧਾਰ ਤੇ ਲੜਦੀ, ਆਪਣੇ ਤਾਕਤ ਦੇ ਆਧਾਰ ਤੇ ਲੜਦੀ, ਤਾਂ ਫੈਸਲਾ ਕੁਝ ਹੋਰ ਵੀ ਹੋ ਸਕਦਾ ਸੀ। ਬੇਸ਼ੱਕ ਇਹ ਫਿਕਰਮੰਦੀ ਵਾਲੀ ਗੱਲ ਹੈ ਕਿ ਆਰਐਸਐਸ ਵਰਗੀ ਧਿਰ ਦਾ ਹੁਣ ਸਿੱਧੀ ਘੁਸਪੈਠ ਕਰਨਾ। ਇਸ ਨੂੰ ਲੈ ਕੇ ਕੱਲ ਮੈਂ ਉੱਥੇ ਸੁਣ ਰਿਹਾ ਸੀਗਾ ਕਿ ਜਦੋਂ ਅੰਦਰ ਵੋਟਾਂ ਪੈ ਰਹੀਆਂ ਸੀ ਤਦ ਅਕਾਲੀ ਦਲ ਬਾਦਲ ਨਾਲ ਸੰਬੰਧਿਤ ਮੈਂਬਰ ਇਸ ਗੱਲ ਦਾ ਜ਼ਿਆਦਾ ਰੌਲਾ ਪਾ ਰਹੇ ਸੀ ਕਿ ਦੇਖੋ ਜੀ, ਬੀਬੀ ਤਾਂ ਆਰਐਸਐਸ ਵਾਲਿਆਂ ਨਾਲ ਰਲ ਗਈ, ਬੀਬੀ ਨੂੰ ਤਾਂ ਆਰਐਸਐਸ ਵਾਲਿਆਂ ਦਾ ਆਸ਼ੀਰਵਾਦ ਹੈ, ਬੀਬੀ ਤਾਂ ਭਾਜਪਾ ਹੀ ਹੋ ਗਈ, ਉਹਨਾਂ ਦੇ ਇਸ਼ਾਰਿਆਂ ਤੇ ਜਿੱਤਣਾ ਚਾਹੁੰਦੀ ਆ। ਤੇ ਮੈਂ ਆਪਣੇ ਆਪ ਨੂੰ ਇਹ ਸਵਾਲ ਕਰ ਰਿਹਾ ਸੀ ਕਿ ਪ੍ਰਵੀਨ ਜੀ, ਕਿ ਜੇ ਆਰਐਸਐਸ ਇਹਨਾਂ ਲਈ ਇੰਨੀ ਖਤਰਨਾਕ ਆ ਤਾਂ 30-32 ਸਾਲ ਉਹਨਾਂ ਨਾਲ ਕਿਉਂ ਜੁੜੇ ਰਹੇ ਬਈ? 30-32 ਸਾਲ ਦੀ ਸਾਂਝ ਅੱਜ ਬੀਬੀ ਜਗੀਰ ਕੌਰ ਨੂੰ ਜੇ ਉਹ ਸਮਰਥਨ ਦੇ ਰਹੇ ਨੇ ਤਾਂ ਉਹ ਮਾੜੇ ਨੇ, ਜਦੋਂ ਉਹ ਸਾਡੀਆਂ ਧਾਰਮਿਕ ਗ੍ਰੰਥਾਂ ਦੇ ਵਿੱਚ ਛੇੜਖਾਨੀ ਕਰ ਰਹੇ ਸੀ, ਸਾਡੇ ਇਤਿਹਾਸ ਨਾਲ ਛੇੜਖਾਨੀਆਂ ਕਰ ਰਹੇ ਸੀ, ਸਾਡੀਆਂ ਧਾਰਮਿਕ ਇਬਾਦਤਾਂ ਨੂੰ, ਕਿਤਾਬਾਂ ਨੂੰ ਬਦਲ ਰਹੇ ਸੀ, ਪੰਜਾਬ ਦੇ ਪਿੰਡਾਂ ਦੇ ਵਿੱਚ ਸ਼ਾਖਾਵਾਂ ਲਾ ਕੇ ਦਾਖਲ ਹੋ ਰਹੇ ਸੀ, ਤਾਂ ਇਹਨਾਂ ਨੂੰ ਨਜ਼ਰ ਕਿਉਂ ਨਹੀਂ ਆਇਆ? ਜਦੋਂ ਆਪਣੇ ਨੂੰਹ ਪੁੱਤ ਨੂੰ ਮੰਤਰੀਆਂ ਬਣ ਲਈ ਭੇਜਦੇ ਸੀ, ਉਹਨਾਂ ਦੀ ਝੋਲੀਆਂ ਚ ਪਾਉਂਦੇ ਸੀ, ਜਦ ਨਜ਼ਰ ਨਹੀਂ ਆਇਆ ਕਿ ਸੰਘ ਦੀ ਦਖਲਅੰਦਾਜ਼ੀ ਹੋ ਰਹੀ ਆ। ਸੋ ਇਸ ਲਈ ਦੋਹਰਾ ਚਿਹਰਾ ਉੱਥੇ ਕੱਲ ਸਾਫ਼ ਨਜ਼ਰ ਆ ਰਿਹਾ ਸੀ। ਹਾਂ, ਜੇਕਰ ਚੋਣ ਨਤੀਜਿਆਂ ਦੀ ਗੱਲ ਕਰਨੀ ਹੋਵੇ ਤਾਂ ਚੋਣ ਨਤੀਜੇ ਗੌਰ ਕਰਨ ਦੀ ਲੋੜ ਆ। ਆਪਾਂ ਪਹਿਲੇ ਤੋਂ ਗੱਲ ਕਰਦੇ ਆਂ ਕਿ ਧਾਮੀ ਹੋਰਾਂ ਦਾ ਪਲੜਾ ਭਾਰੀ ਆ, ਤੇ ਪਰ ਧਾਮੀ ਹੋਰਾਂ ਦਾ ਪਲੜਾ ਧਾਮੀ ਹੋਰਾਂ ਦੀ ਹਲੀਮੀ ਕਾਰਨ ਭਾਰੀ ਆ, ਧਾਮੀ ਹੋਰਾਂ ਦੇ ਆਪਣੇ ਕੰਮਾਂ ਕਾਰਨ ਭਾਰੀ ਆ, ਧਾਮੀ ਹੋਰਾਂ ਦੀ ਆਪਣੀ ਸੂਝ-ਬੂਝ ਕਾਰਨ ਭਾਰੀ ਆ, ਸੁਖਬੀਰ ਬਾਦਲ ਕਾਰਨ ਨਹੀਂ। ਸੁਖਬੀਰ ਬਾਦਲ ਕਾਰਨ ਦਾ ਧਾਮੀ ਹੋਰਾਂ ਨੂੰ ਨੁਕਸਾਨ ਹੋਇਆ। ਪ੍ਰਵੀਨ ਜੀ, ਪਿਛਲੀ ਵਾਰ 141 ਵੋਟਾਂ ਪੋਲ ਹੋਈਆਂ ਸੀ ਤੇ ਉਹਦੇ ਵਿੱਚੋਂ 122 ਵੋਟਾਂ ਧਾਮੀ ਲੈ ਕੇ ਗਏ ਸੀ, 19 ਵੋਟਾਂ ਦੂਜੇ ਉਮੀਦਵਾਰ ਨੂੰ ਪਈਆਂ ਸੀ। ਇਸ ਵਾਰ ਵੋਟਾਂ 146 ਪੋਲ ਹੋਈਆਂ। ਆਪਾਂ ਪਹਿਲਾਂ ਹੀ ਗੱਲ ਕਰਦੇ ਸੀ ਕਿ 145 ਦੇ ਕਰੀਬ ਵੋਟਾਂ ਪੋਲ ਹੋਣ ਦੀ ਉਮੀਦ ਆ। ਤੇ ਜਿਸ ਹਿਸਾਬ ਨਾਲ ਆਪਾਂ ਗੱਲ ਕਰ ਰਹੇ ਸੀ ਕਿ 185 ਵੋਟਾਂ ਨੇ ਕੁੱਲ 15 ਨਾਮਜ਼ਦ ਵਾਲਿਆਂ ਨੂੰ ਮਿਲਾ ਕੇ 117 ਚ, ਉਹਨਾਂ ਦੇ ਵਿੱਚੋਂ 28 ਚੜਾਈ ਕਰ ਗਏ ਨੇ, ਦੋ ਅਸਤੀਫਾ ਦੇ ਗਏ ਨੇ, 30 ਇਹ ਚਲੇ ਗਏ, 10 ਮੈਂਬਰ ਜਿਹੜੇ ਬਾਹਰਲੇ ਨੇ ਉਹ ਨਹੀਂ ਆਉਣਗੇ, ਉਹਨਾਂ ਦੀ ਉਮੀਦ ਨਹੀਂ ਗਈ। ਸੋ ਇਸ ਤਰ੍ਹਾਂ 40 ਮੈਂਬਰ ਜੇ ਬਾਹਰ ਹੁੰਦੇ ਨੇ 185 ਜੋ ਤਾਂ 145 ਵੋਟਾਂ ਪੈਣ ਦੀ ਉਮੀਦ ਆ। ਸੋ 146 ਵੋਟਾਂ ਪੋਲ ਹੁੰਦੀਆਂ। ਇਸ ਵਾਰ ਪਿਛਲੀ ਵਾਰ ਨਾਲੋਂ 5 ਵੋਟਾਂ ਵੱਧ ਪੋਲ ਹੋਈਆਂ ਜੀ, ਪਰ ਧਾਮੀ ਹੋਰਾਂ ਦੀਆਂ ਵੋਟਾਂ 122 ਤੋਂ ਘਟ ਕੇ 104 ਰਹਿ ਗਈਆਂ। ਸੋ ਧਾਮੀ ਹੋਰਾਂ ਦਾ ਨੁਕਸਾਨ ਦੇਖੋ ਨਾ, 18 ਵੋਟਾਂ ਦਾ ਨੁਕਸਾਨ ਹੋਇਆ, ਜਦੋਂ ਕਿ ਪਿਛਲੀ ਵਾਰ ਵਿਰੋਧੀ ਉਮੀਦਵਾਰ ਨੂੰ 19 ਵੋਟਾਂ ਪਈਆਂ ਸੀ, ਐਕਟੀ ਬੀਬੀ ਨੂੰ 42 ਵੋਟਾਂ ਪਈਆਂ, 23 ਵੋਟਾਂ ਵਧੀਆਂ। ਪ੍ਰਵੀਨ ਜੀ, ਇਹਨਾਂ 185 ਮੈਂਬਰਾਂ ਦੇ ਵਿੱਚੋਂ ਜਿਹੜੇ 30 ਚੜਾਈ ਕਰ ਲਏ, ਉਹ ਤੋਂ ਬਿਨਾਂ ਜਿਹੜੇ ਬਾਕੀ ਬਚਦੇ ਮੈਂਬਰ ਨੇ 155 ਮੈਂਬਰ, ਉਹਨਾਂ ਚੋਂ 20 ਤੋਂ 22 ਮੈਂਬਰ ਵਿਰੋਧੀ ਧੜੇ ਦੇ ਨੇ। ਤੇ ਜੇ 20 ਤੋਂ 22 ਮੈਂਬਰ ਵਿਰੋਧੀ ਧੜੇ ਦੇ ਨੇ ਤਾਂ ਬਾਕੀ 20 ਤੋਂ 22 ਮੈਂਬਰ ਕਿਹਦੇ ਪਏ? ਬੀਬੀ ਜਗੀਰ ਕੌਰ ਨੂੰ। ਉਹ ਅਕਾਲੀ ਦਲ ਦੇ ਮੈਂਬਰ ਪਏ ਜੀ। 22-23 ਮੈਂਬਰ ਅਕਾਲੀ ਦਲ ਦੇ ਜੇਕਰ ਬੀਬੀ ਜਗੀਰ ਕੌਰ ਨਾਲ ਆਏ ਤਾਂ ਇਹਦਾ ਮਤਲਬ ਉਹ ਕਿਹਨੂੰ ਨੁਕਸਾਨ ਹੈ? ਉਹ ਸੁਖਬੀਰ ਨੂੰ ਨੁਕਸਾਨ ਨਹੀਂ ਹੈ? ਉਹ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਮਤਲਬ ਕਿ ਲਾਂਭੇ ਨਹੀਂ ਕੀਤਾ ਗਿਆ, ਉਹਨੂੰ ਨਕਾਰ ਨਹੀਂ ਦਿੱਤਾ ਗਿਆ ਕਿ ਤੇਰੀ ਪ੍ਰਧਾਨਗੀ ਸਾਨੂੰ ਕਬੂਲ ਨਹੀਂ। ਸੋ ਇਸ ਲਈ ਇਸ ਹਵਾਲੇ ਨਾਲ ਸਮਝਣ ਦੀ ਲੋੜ ਹੈ ਕਿ 62 ਵੋਟਾਂ ਨਾਲ ਜਿੱਤਿਆ ਇਸ ਵਾਰ ਧਾਮੀ ਹੋਰੀ, ਪਿਛਲੀ ਵਾਰ 103 ਵੋਟਾਂ ਨਾਲ ਜਿੱਤੇ ਸੀ। 103 ਵੋਟਾਂ ਵਾਲਾ ਜਿੱਤਣ ਵਾਲਾ ਬੰਦਾ 62 ਵੋਟਾਂ ਤੇ ਕਿਉਂ ਆਇਆ? ਇਹ ਅਕਾਲੀ ਦਲ ਸੋਚੇ, ਇਹ ਸੁਖਬੀਰ ਬਾਦਲ ਸੋਚਣ। ਸੋ ਬੀਬੀ ਜਗੀਰ ਕੌਰ ਦੇ ਲਈ ਜਿਹੜਾ ਸੁਖਬੀਰ ਬਾਦਲ ਇਹ ਕਹਿੰਦਾ ਸੀ ਕਿ 25 ਵੋਟਾਂ ਤੋਂ ਵੱਧ ਨਹੀਂ ਲਿਜਾ ਸਕਦੀ, ਮੈਂ ਰਾਜਨੀਤੀ ਛੱਡ ਦੂੰਗਾ, ਤੇ ਅਗਲੀ ਕਹਿੰਦੀ ਮੈਂ ਤਾਂ 42 ਲੈ ਗਈ, ਛੱਡੋ ਰਾਜ। ਹੁਣ ਦੱਸੋ, ਸੋ ਹੁਣ ਛੱਡੋ। ਸੋ ਕਿਤੇ ਨਾ ਕਿਤੇ ਅੰਕੜਿਆਂ ਦੇ ਹਵਾਲੇ ਜੇਕਰ ਤੁਸੀਂ ਸਮਝਣਾ ਹੋਵੇ, ਇਹ ਧਾਮੀ ਸਾਹਿਬ ਦੀ ਜਿੱਤ ਆ, ਬੀਬੀ ਜਗੀਰ ਕੌਰ ਦੀ ਹਾਰ ਆ, ਪਰ ਸੁਖਬੀਰ ਬਾਦਲ ਦੀ ਵੀ ਹਾਰ। ਆਪਾਂ ਪਹਿਲੇ ਦਿਨ ਤੋਂ ਕਹਿ ਰਹੇ ਸੀ ਕਿ ਜਿੱਤੇ ਕੋਈ, ਸੁਖਬੀਰ ਬਾਦਲ ਦੇ ਲਈ ਇਹ ਚੁਣੌਤੀ ਹੋਏਗੀ, ਔਰ ਇਹ ਉਹਦਾ 42 ਵੋਟਾਂ ਤੱਕ ਜਾਣਾ ਇਹ ਕਿਤੇ ਨਾ ਕਿਤੇ ਸੁਖਬੀਰ ਬਾਦਲ ਲਈ ਵੱਡਾ ਚੈਲੰਜ ਆ ਕਿ ਉਸ ਨੂੰ ਆਪਣੇ ਘਰ ਦੇ ਵਿੱਚੋਂ ਵੱਡੇ ਚੈਲੰਜ ਮਿਲਣ ਲੱਗੇ ਨੇ। ਇਸ ਲਈ ਇਸ ਨੂੰ ਹਲਕੇ 'ਚ ਨਾ ਲਵੇ ਅਕਾਲੀ ਦਲ। ਜੀ ਬਿਲਕੁਲ।
ਹਲਕੇ 'ਚ ਲੈਣ ਵਾਲੀ ਗੱਲ ਨਹੀਂ ਹੈ। ਜਿਸ ਤਰੀਕੇ ਨਾਲ ਤੁਸੀਂ ਤਫਸੀਲ ਦਿੱਤੀ ਹੈ, ਇਹ ਵਾਕਈ ਅਕਾਲੀ ਦਲ ਦੇ ਲਈ ਖਤਰੇ ਦਾ ਘੁੱਗੂ ਦਾ ਬੋਲ ਹੀ ਜਾਂਦਾ ਕਦੋਂ ਦਾ। ਪਰ ਇੱਕ ਹੋਰ ਹੈ, ਸਵਾਲ ਇੱਕ ਇਹ ਵੀ ਪੈਦਾ ਹੁੰਦਾ ਸ਼ਰਮਾ ਜੀ ਕਿ ਬੀਬੀ ਜਗੀਰ ਕੌਰ ਦਾ ਹੁਣ ਅਗਲਾ ਰਾਹ ਕੀ ਹੋਊਗਾ? ਪ੍ਰਵੀਨ ਜੀ, ਆਪਾਂ ਬਹੁਤ ਦਿਨਾਂ ਤੋਂ ਇਹ ਗੱਲ ਕਰ ਰਹੇ ਸੀਗੇ ਕਿ ਅਕਾਲੀ ਦਲ ਦੇ ਘਰੋਂ ਕੱਢ ਦਿੱਤੀ ਗਈ ਆ ਜਾਂ ਬਾਦਲਾਂ ਦੇ ਘਰੋਂ ਕੱਢ ਦਿੱਤੀ ਜੀ ਗਈ ਜੀ ਆ। ਅਗਲੀ ਕਹਿੰਦੀ ਅਕਾਲੀ ਦਲ 'ਚ ਤਾਂ ਨਹੀਂ ਮੈਨੂੰ ਕੱਢ ਸਕਦੇ, ਸੋ ਬਾਦਲਾਂ ਦੇ ਘਰੋਂ ਕੱਢ ਦਿੱਤੀ ਹੈ, ਅਗਲਾ ਰਾਹ ਕਿਹੜਾ ਹੋਊਗਾ? ਪ੍ਰਵੀਨ ਜੀ, ਕਦੇ ਕਦੇ ਤਾਂ ਲੱਗਦਾ ਕਿ ਬੀਬੀ ਜਗੀਰ ਕੌਰ ਇਆਲੀ ਹੋਰਾਂ ਦੇ ਨਾਲ ਖੜੀ ਨਜ਼ਰ ਜੀ ਆਏਗੀ, ਤੇ ਇਆਲੀ ਹੋਰੀ ਕਿਹੜੀ ਤਰ੍ਹਾਂ ਨਾਲ ਖੜੇ ਨਜ਼ਰ ਆਉਣਗੇ, ਇਹ ਹੂੰ ਵੀ ਸਾਰਿਆਂ ਨੂੰ ਮਤਲਬ ਕਿ ਮਨਾਂ 'ਚ ਕਾਫੀ ਖੋਜ ਹੀ ਪੈਂਦੀ ਹੈ ਕਿ ਕੀ ਸਾਰੀ ਖੇਡ ਦੇ ਪਿੱਛੇ ਵਿਕਰਮ ਮਜੀਠੀਆ। ਜੀ ਜੀ ਕਿਉਂਕਿ ਇੱਕ ਲੱਗਦਾ ਕਿ ਵਿਕਰਮ ਮਜੀਠੀਆ ਅਕਾਲੀ ਦਲ ਦੇ ਅੰਦਰ ਰਹਿ ਕੇ ਚਾਹੁੰਦੇ ਨੇ ਕਿ ਸਾਰੇ ਲੀਡਰ ਗਣੂਆ ਮੇਰੇ ਤੇ ਪਾ ਦੇਣ, ਉਹ ਕਹਿਣ ਕਿ ਠੀਕ ਆ ਵੀ ਬਾਦਲ ਅਸਤੀਫਾ ਦਿੰਦੇ ਨੇ, ਸੁਖਬੀਰ ਬਾਦਲ ਪ੍ਰਧਾਨਗੀ ਛੱਡਦੇ ਨੇ, ਆਪਾਂ ਵਿਕਰਮ ਮਜੀਠੀਆ ਨੂੰ ਬਣਾ ਦਿਓ। ਤੇ ਜੀ ਵਿਕਰਮ ਮਜੀਠੀਆ ਕਹਿੰਦੇ ਕਿ ਇਸ ਤੇ ਕੰਮ ਵੀ ਕਰੀ ਜਾਂਦੇ ਨੇ ਕਿ ਹਾਂ ਚੱਲ ਘਰ ਦੀ ਗੱਲ ਘਰ 'ਚ ਰਹਿ ਜਾਵੇ, ਤੇ ਪਾਰਟੀ 'ਚੋਂ ਬਾਦਲਾਂ ਦਾ ਨਾਮ ਵੀ ਹਟ ਜਾਵੇ, ਮੇਰੇ ਨਾਮ ਤੇ ਮਗਰ ਦਾ ਮਜੀਠੀਆ ਲੱਗਦਾ। ਸੋ ਹੂੰ ਇਸ ਲਈ ਇੱਕ ਤਾਂ ਇਹ ਵੀ ਹੈ। ਦੂਸਰਾ, ਕੁਝ ਇਹ ਵੀ ਸੋਚ ਰਹੇ ਨੇ ਕਿ ਕੀ ਵਿਕਰਮ ਮਜੀਠੀਆ ਇੱਕ ਪੂਰਾ ਧੜਾ ਅਕਾਲੀ ਦਲ ਤੋਂ ਬਾਹਰ ਲਿਜਾ ਕੇ ਢੀਂਡਸਾ ਹੋਰਾਂ ਦੀ ਸਾਰੀ ਵਿਰਾਸਤ ਆਪਣੇ ਨਾਲ ਸਾਂਭ ਲੈਣਗੇ, ਜਾਂ ਇਹ ਵੀ ਸਵਾਲ ਹੈ ਕਿ ਜਦੋਂ ਤਿਰੰਗਾ ਲਹਿਰਾਉਣ ਦਾ ਸੁਨੇਹਾ ਦਿੱਤਾ ਜਾਂਦਾ ਕਿ ਐਕਤੀ ਭਾਈ ਹਰ ਘਰ ਨੇ ਆਪਣੀ ਛੱਤ ਤੇ ਤਿਰੰਗਾ ਲਾਉਣਾ ਹੈ, ਤਦ ਪੰਜਾਬ ਦੇ ਇਹਨਾਂ ਪੰਥਕ ਲੀਡਰਾਂ ਦੇ ਵਿੱਚੋਂ ਕੱਲੇ ਵਿਕਰਮ ਮਜੀਠੀਆ ਨੇ ਆਪਣੇ ਨਿਆਣਿਆਂ ਨੂੰ ਨਾਲ ਖੜਾ ਕੇ ਤਿਰੰਗਾ ਲਾਇਆ ਸੀ ਆਪਣੇ ਕੋਠੇ ਤੇ ਫੋਟੋ ਵੀ ਵੀਡੀਓ ਵੀ ਪਾਈ ਸੀ। ਤੇ ਉਹਦੇ ਲਾਇਆ ਕੀ ਮਾਇਨੇ ਨੇ? ਜੀ ਕੀ ਉਹ ਸੁਨੇਹਾ ਮੋਦੀ ਨੂੰ ਸੀ ਕਿ ਜੀ ਮੈਂ ਤੁਹਾਡੇ ਨਾਲ? ਸਵਾਲ ਤਿਰੰਗੇ ਦਾ ਨਹੀਂ, ਤਿਰੰਗਾ ਪੂਰੇ ਦੇਸ਼ ਦਾ ਝੰਡਾ, ਪਰ ਉਹ ਕਿਸ ਸਮੇਂ ਲਾਇਆ ਜਾ ਰਿਹਾ, ਕਿਹਨੂੰ ਦਿਖਾ ਕੇ ਲਾਇਆ ਜਾ ਰਿਹਾ, ਕਿਹਨੂੰ ਦੱਸ ਕੇ ਲਾਇਆ ਜਾ ਰਿਹਾ, ਇਹ ਸਵਾਲ ਹੈ। ਸੋ ਇਸ ਲਈ ਉੱਥੋਂ ਅੰਦਾਜ਼ਾ ਇਹ ਲੱਗ ਰਿਹਾ ਸੀ। ਹੁਣ ਬੀਬੀ ਜਗੀਰ ਕੌਰ ਕੋਲ ਇੱਕ ਰਾਹ ਤਾਂ ਇਸ ਮੌਕੇ ਇਹ ਹੈ, ਕਿਉਂਕਿ ਸੁਖਬੀਰ ਬਾਦਲ ਨੇ ਤਾਂ ਘਰੋਂ ਤੋੜ ਦਿੱਤਾ, ਉਹਨੂੰ ਤਾਂ ਪਾਰਟੀ ਚੋਂ ਕੱਢਤਾ, ਪਰ ਬੀਬੀ ਕਹਿੰਦੀ ਮੈਂ ਪੰਥ ਨਾਲ ਖੜੀ ਹਾਂ, ਮੈਂ ਬੀਜੇਪੀ ਦਾ ਕੋਈ ਮਸਲਾ ਹੀ ਨਹੀਂਗਾ। ਪਰ ਸੱਚਾਈ ਇਹ ਆ ਕਿ ਬੀਬੀ ਜਗੀਰ ਕੌਰ ਬੀਜੇਪੀ ਦੇ ਸੰਪਰਕ 'ਚ, ਔਰ ਬੀਬੀ ਜਗੀਰ ਕੌਰ 2024 ਦੇ ਵਿੱਚ ਜੇਕਰ ਲੋਕ ਸਭਾ ਦੀ ਚੋਣ ਬੀਜੇਪੀ ਦੀ ਟਿਕਟ ਤੇ ਲੜੇ ਤਾਂ ਹੈਰਾਨੀ ਦੀ ਵੀ ਗੱਲ ਵੀ ਨਹੀਂ ਹੋ ਸਕਦੀ ਕੋਈ। ਅੱਛਾ ਔਰ ਵਾਹ ਉਹ ਹਲਕਾ ਖੰਡੂਰ ਸਾਹਿਬ ਵੀ ਹੋ ਸਕਦਾ ਪ੍ਰਵੀਨ ਜੀ। ਬੀਬੀ ਜੀ ਜੀ ਜਗੀਰ ਕੌਰ ਖੰਡੂਰ ਸਾਹਿਬ ਹਲਕੇ ਤੋਂ ਅਕਾਲੀ ਦਲ ਦੀ ਟਿਕਟ ਤੇ ਐਮਪੀ ਦੀ ਚੋਣ ਲੜ ਚੁੱਕੀ ਆ। 2000 ਜਿਹੜੀ ਲੰਗੀ ਹੁਣੇ ਬਿਲਕੁਲ ਬਿਲਕੁਲ ਡਿੰਪੇ ਦੇ ਮੁਕਾਬਲੇ, ਡੇਪੇ ਦੇ ਮੁਕਾਬਲੇ। ਜੀ ਜੀ ਬਿਲਕੁਲ ਡਿੰਪਾ ਉੱਥੋਂ 42-43% ਵੋਟਾਂ ਲੈ ਕੇ ਜਾਂਦਾ, ਬੀਬੀ ਜਗੀਰ ਕੌਰ 30% ਵੋਟਾਂ ਲੈ ਜਾਂਦੀ ਹੈ ਜਦੋਂ ਅਕਾਲੀ ਦਲ ਗਿਰਾਵਟ 'ਚ ਹੁੰਦਾ। ਤੇ ਜੀ ਜੀ ਇਸ ਲਈ ਬੀਬੀ ਨੇ ਉਹ ਹਲਕਾ ਗਾਇਆ ਵਾ, ਤੇ ਬਾਦਲਾਂ ਨੂੰ ਬਾਦਲਾਂ ਦੀ ਸ਼ੈਲੀ 'ਚ ਚੁਣੌਤੀ ਦੇਣ ਵਾਲੀ ਇੱਕ ਬੀਜੇਪੀ ਨੂੰ ਲੀਡਰ ਮਿਲਦੀ ਆ। ਜੀ ਪੰਥਕ ਹਲਕਿਆਂ 'ਚ ਇੱਕ ਘੁਸਪੈਠ ਕਰਨ ਲਈ ਇੱਕ ਲੀਡਰ ਮਿਲਦੀ ਆ, ਤੇ ਇੱਕ ਉੱਪਰ ਦੀ ਔਰਤ ਆ, ਬੀਬੀ ਆ। ਸੋ ਇਸ ਲਈ 3-4 ਚੀਜ਼ਾਂ ਤੋਂ ਬੀਜੇਪੀ ਨੂੰ ਇਹ ਸੂਟ ਕਰਦਾ, ਤੇ ਬੀਬੀ ਜੀ ਜਗੀਰ ਕੌਰ ਨੂੰ ਕੋਈ ਟਿਕਾਣਾ ਚਾਹੀਦਾ, ਤੇ ਉਹ ਟਿਕਾਣਾ ਬੀਜੇਪੀ ਹੋ ਸਕਦਾ, ਔਰ ਹੋ ਸਕਦਾ ਬੀਬੀ ਜਗੀਰ ਕੌਰ 2024 ਦੇ ਵਿੱਚ ਮੈਂਬਰ ਪਾਰਲੀਮੈਂਟ ਦੀ ਚੋਣ ਬੀਜੇਪੀ ਦੀ ਟਿਕਟ ਤੇ ਲੜ ਰਹੇ। ਸੋ ਇਸ ਲਈ ਕਿਉਂਕਿ ਕੱਲ ਚੋਣ ਹਾਰਨ ਤੋਂ ਬਾਅਦ ਬੀਬੀ ਨੂੰ ਕੋਈ ਗਿਲਾ ਨਹੀਂ ਸੀ, ਕੋਈ ਸ਼ਿਕਵਾ ਨਹੀਂ ਸੀ, ਕੋਈ ਮਾਯੂਸੀ ਨਹੀਂ ਸੀ, ਉਲਟਾ ਉਹ ਜਿਹੇ ਜਿਹੇ ਸ਼ਬਦ ਬੋਲ ਰਹੀ ਸੀ ਉਹ ਸ਼ਬਦ ਚੁੰਮੇ ਸੀ। ਜੀ ਜੀ ਬੀਬੀ ਜਗੀਰ ਕੌਰ ਕੱਲ ਕੋਈ ਐਮਐਲਏ ਦੀ, ਕੋਈ ਐਮਪੀ ਦੀ, ਕੋਈ ਲੋਕ ਸਭਾ ਦੀ, ਕੋਈ ਰਾਜ ਸਭਾ ਦੀ, ਕੋਈ ਚੇਅਰਮੈਨੀ ਦੀ, ਕੋਈ ਪੰਚੀ ਸਰਪੰਚੀ ਦੀ ਚੋਣ ਨਹੀਂ ਹਾਰੀ। ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹਾਰੀ ਹੈ, ਧਾਰਮਿਕ ਸੰਸਥਾ ਦੀ ਨੁਮਾਇੰਦਗੀ ਦੀ ਚੋਣ ਹਾਰੀ ਹੈ। ਔਰ ਉਸ ਚੋਣ ਹਾਰਨਾ ਜਾਂ ਜਿੱਤਣਾ, ਉਹ ਤੋਂ ਬਾਅਦ ਮੁਖਾਤਬ ਹੋਣਾ, ਉਹ 'ਚ ਹਲੀਮੀ ਹੋਣੀ ਚਾਹੀਦੀ ਸੀ, ਉਹ 'ਚ ਨਿਮਰਤਾ ਹੋਣੀ ਚਾਹੀਦੀ ਸੀ, ਉਹਦੇ ਵਿੱਚ ਮਿਠਾਸ ਹੋਣੀ ਚਾਹੀਦੀ ਸੀ। ਬੀਬੀ ਦੇ ਬੋਲ ਖੜਵੇ ਵੀ ਸੀ, ਕੌੜੇ ਵੀ ਸੀ। ਆ ਭੁੰਦੜ ਛੁੰਦੜ ਮਲੂਕਾ ਸ਼ਲੂਕਾ, ਇਹ ਬੀਬੀ ਜਗੀਰ ਕੌਰ ਨੂੰ ਸ਼ੋਭਾ ਨਹੀਂ ਦਿੰਦਾ। ਸੋ ਜਿਹੜੇ ਅਹੁਦੇ ਦੀ ਉਹ ਚੋਣ ਚੋਂ ਤੇਜਾ ਸਿੰਘ ਸਮੁੰਦਰੀ ਹਾਲ ਚੋਂ ਨਿਕਲ ਕੇ ਆ ਕੇ ਜਿਹੀ ਬੋਲਣਾ, ਸੋ ਉਹ ਬੀਬੀ ਨੂੰ ਸ਼ੋਭਾ ਨਹੀਂ ਦਿੰਦਾ ਸੀ। ਪਰ ਉਹ ਬੋਲ ਰਾਜਨੀਤਿਕ ਬੋਲ ਸੀ ਪ੍ਰਵੀਨ ਜੀ, ਉਹ ਸ਼ੈਲੀ ਰਾਜਨੀਤਿਕ ਸ਼ੈਲੀ ਸੀ, ਹਮਲਾਵਰ ਸ਼ੈਲੀ ਸੀ। ਇਸ ਲਈ ਮੈਂ ਕਹਿ ਰਿਹਾ ਕਿ ਤੂੰ ਨਹੀਂ ਬੋਲਦੀ, ਤੇਰੇ 'ਚ ਕੋਈ ਹੈ ਨਾ। ਸੋ ਕੌਣ ਬੋਲਦਾ ਬੀਬੀ ਦੇ ਅੰਦਰ, ਉਹ ਕੱਲ ਸਮਝ ਆ ਰਿਹਾ ਸੀਗਾ। ਸੋ ਇਸ ਲਈ ਚਾਹੇ ਬੀਬੀ ਢੀਂਡਸਿਆਂ ਦੇ ਥੜੇ ਤੇ ਬੈਠੇ ਜਾ ਕੇ, ਪਰ ਤਾਂ ਵੀ ਢੀਂਡਸੇ ਵੀ ਬੀਜੇਪੀ ਦੇ ਥੜੇ ਤੇ ਬੈਠੇ ਨੇ, ਸਾਰਿਆਂ ਨੂੰ ਪਤਾ। ਸੋ ਚਾਹੇ ਸਿੱਧੀ ਮਤਲਬ ਕਿ ਕਮਲ ਦੇ ਫੁੱਲ ਨੂੰ ਫੜਨ ਲਈ ਉਹਨਾਂ ਦੇ ਨਾਲ ਚਲੀ ਜਾਵੇ। ਸੋ ਇਹਦੇ ਵਿੱਚ ਫਿਰ ਇਸ ਲਈ ਕੋਈ ਸ਼ੰਕੇ ਸ਼ੋਭੇ ਨਹੀਂ ਹੋਣੇ ਚਾਹੀਦੇ। ਹਾਂ, ਸੁਖਬੀਰ ਬਾਦਲ ਜੇਕਰ ਹੁਣ ਇਸ ਕੋਸ਼ਿਸ਼ 'ਚ ਆਉਂਦੇ ਨੇ ਕਿ ਜਿਹੜੀਆਂ 23+ ਵੋਟਾਂ ਵੱਧ ਪਈਆਂ ਬੀਬੀ ਨੂੰ, ਉਹ ਮੇਰੇ ਮੈਂਬਰ ਸੀ,
ਕੱਲ ਨੂੰ ਉਹਨਾਂ ਤੇ ਕਾਰਵਾਈ ਤੇ ਆਉਂਦੇ ਨੇ ਸੁਖਬੀਰ ਬਾਦਲ, ਉਹਨਾਂ ਨੂੰ ਕੱਢਣ ਲਈ ਆਉਂਦੇ ਨੇ, ਉਹਨਾਂ ਨੂੰ ਕਿਨਾਰੇ ਲਾਉਣ ਲਈ ਆਉਂਦੇ ਨੇ, ਉਹਨਾਂ ਪਰਿਵਾਰਾਂ ਨੂੰ ਅਕਾਲੀ ਦਲ ਚੋਂ ਬਾਹਰ ਕਰਨ ਦੀ ਕੋਸ਼ਿਸ਼ ਕਰਦੇ ਨੇ, ਤਾਂ ਇੱਕ ਹੋਰ ਵੱਡੀ ਕੁਤਾਹੀ ਕਰਨਗੇ ਸੁਖਬੀਰ ਬਾਦਲ। ਅਕਾਲੀ ਦਲ ਲਈ ਇੱਕ ਹੋਰ ਨੁਕਸਾਨਦਾਰ ਰਾਹ ਤਿਆਗ ਕਰਨਗੇ। ਪਰ ਸੁਖਬੀਰ ਬਾਦਲ ਲਈ ਹੁਣ ਪ੍ਰਧਾਨਗੀ ਤੇ ਬਣੇ ਰਹਿਣਾ ਆਸਾਨ ਨਹੀਂਗਾ। ਬੀਬੀ ਜਗੀਰ ਕੌਰ ਹਾਰ ਗਈ, ਪਰ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਵੀ ਚੁਣੌਤੀ ਆ, ਔਰ ਬੀਬੀ ਜਗੀਰ ਕੌਰ ਆਪਣੇ ਨਵੇਂ ਰਾਹ ਤੇ ਜਾਣ ਲਈ ਵੀ ਤਿਆਰ ਆ। ਔਰ ਨਵਾਂ ਰਾਹ ਉਹ ਬੀਜੇਪੀ ਦਾ ਹੀ ਲੱਗਦਾ, ਉਹ ਸਿੱਧਾ ਹੋ ਸਕਦਾ ਜਾਂ ਬਾਇਆ ਹੋ ਸਕਦਾ।